Dear Prime Minister, UK government stands on targeting of Sikh activists in diaspora by extreme right-wing Indian authorities. 15 ਜੂਨ ਨੂੰ ਅਵਤਾਰ ਸਿੰਘ ਖੰਡਾ ਜਿਹੜੇ ਸਿੱਖ ਐਕਟਿਵਿਸਟ ਸੀ ਉਹਨਾਂ ਦੀ ਡੈਥ ਬਰਮਿੰਗਮ ਸਿਟੀ ਹਸਪੀਟਲ ਹੁੰਦੀ ਹੈ ਔਰ ਇਸ ਦੇ ਨਾਲ ਵੀ ਜਿਹੜਾ ਸਸਪੀਸ਼ੀਅਸ ਔਰ ਫਾਊਲ ਪਲੇ ਦੀ ਜਿਹੜੀ ਹੈ ਉਹ ਗੱਲ ਵੀ ਨਾਲ ਤੁਰਦੀ ਹੈ। ਮਰਡਰ ਉਦੋਂ ਹੁੰਦਾ ਹੋ ਰਹੇ ਨੇ ਜਿਵੇਂ ਇੱਥੇ ਹੋਇਆ ਕਿ NIA ਦੀ ਟੀਮ ਉੱਥੇ ਬੈਠੀ ਹੋਈ ਹੈ। ਅੱਛਾ। ਔਰ ਅਜੀਤ ਡੋਵਲ ਔਰ ਉਹਨਾਂ ਦੇ ਖੁੱਲੀਆਂ ਧਮਕੀਆਂ ਮਿਲਦੀਆਂ ਰਹੀਆਂ ਨੇ ਸਿੱਖਾਂ ਨੂੰ। NIA has been spreading lies and fake news about Avatar Singh Khanda and been accused of directly or indirectly causing his sudden death. German government adopt a very robust and zero tolerance approach and have successfully identified, arrested, prosecuted and imprisoned Indian agents and operatives spying for India on their law-abiding Sikh nationals and residents. In recent times, Canadian government and Canadian Security Intelligence Service (CSIS) have expressed serious concerns about the right-wing Indian government interfering and targeting Sikhs in Canada who advocate for Sikh homeland. CSIS ਜਿਹੜੀ ਕੈਨੇਡਾ ਦੀ ਜਿਹੜੀ ਹੈ ਉਹ ਇੰਟੈਲੀਜੈਂਸ ਹੈ ਉਹ ਉਹਨਾਂ ਨੂੰ ਵਾਰਨ ਕਰ ਰਹੀ ਹੈ ਕਿ ਜੀ ਤੁਸੀਂ ਟਾਰਗੇਟ ਹੋ ਸਕਦੇ ਹੋ। ਦੇਖੋ ਇਹ ਵੀ ਤਾਂ ਉਹਨਾਂ ਨੂੰ ਪਤਾ ਹੋਏਗਾ ਕਿ ਕੌਣ ਟਾਰਗੇਟ ਕਰ ਸਕਦਾ ਹੈ। ਵੀ ਖਤਰੇ ਤੇ ਸਿੱਖ ਐਕਟਿਵਿਸਟ ਨੇ ਇਹ ਰਿਸ਼ੀ ਸੁਨਕ ਨੂੰ ਕਹਿ ਰਹੇ ਨੇ ਤੇਰੀ ਗਵਰਨਮੈਂਟ ਐਂਡ ਉਹ ਇਸ ਕਿਸਮ ਦੀ ਟਾਸਕ ਫੋਰਸ ਬਣਾ ਕੇ ਇਹ ਕਹਿ ਰਹੇ ਹੋ ਤੁਸੀਂ ਕਿ ਜੀ ਜਿਵੇਂ ਉਹਨਾਂ ਦੀ ਬਲੂਮ ਰਿਪੋਰਟ ਚੋਂ ਕੱਢਿਆ ਜੀ ਖਾਲਿਸਤਾਨੀ ਐਕਸਟ੍ਰੀਮਿਜ਼ਮ ਬੜੀ ਥ੍ਰੈਟ ਹੈ ਇਵੇਂ ਹੀ ਹੈ ਜਿਹੜਾ ਆਲਰੇਡੀ ਵਿਕਟਮ ਹੈ ਉਹਨੂੰ ਕਹੋ ਜੀ ਤੂੰ ਐਗਰੈਸਰ ਹੈ। ਇਹ ਤੁਹਾਡੀ ਅਪਰੋਚ ਠੀਕ ਨਹੀਂ ਹੈ ਔਰ ਅਸੀਂ ਜਿਹੜਾ ਸਾਡੇ ਕੋਲ ਐਗਜ਼ਾਮਪਲਸ ਨੇ ਕਿ ਕਿਵੇਂ ਪ੍ਰੋਮੀਨੈਂਟ ਲਾ ਅਬਾਈਡਿੰਗ ਬ੍ਰਿਟਿਸ਼ ਸਿੱਖਸ ਨੂੰ ਹਰਾਸ ਕੀਤਾ ਜਾ ਰਿਹਾ ਉਹਨਾਂ ਦੀਆਂ ਸਿਵਲ ਲਿਬਰਟੀਜ਼ ਦਾ ਘਾਣ ਕੀਤਾ ਜਾ ਰਿਹਾ ਔਰ ਇਸ ਸਭ ਦੇ ਉੱਤੇ ਉਹਨਾਂ ਨੇ ਫਿਰ ਇਹ ਕਿਹਾ ਕਿ ਵੀ ਇਹ ਗਰੋਇੰਗ ਐਵੀਡੈਂਸ ਹੈ ਕਿ ਬ੍ਰਿਟਿਸ਼ ਐਕਟਿਵਿਸਟ ਐਂਡ ਅਦਰ ਮਾਈਨੋਰਿਟੀ UK politicians and Hindu academics opposed to the extremist Hindutva ideology being targeted and repeatedly threatened in UK. ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ UK ਦੇ 350 ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਸਿੱਖ ਜਥੇਬੰਦੀਆਂ ਵੱਲੋਂ ਪ੍ਰਾਈਮ ਮਿਨਿਸਟਰ ਰਿਸ਼ੀ ਸੁਨਕ ਨੂੰ ਇੱਕ ਖੁੱਲ੍ਹਾ ਪੱਤਰ ਲਿਖਿਆ ਹੈ। ਸੋ ਇਸ ਵਿੱਚ ਰਾਈਟ ਵਿੰਗ ਹਿੰਦੂਤਵੀ ਭਾਰਤੀ ਅਥਾਰਟੀ ਵੱਲੋਂ ਡਾਇਸਪੋਰਾ ਵਿੱਚ ਸਿੱਖ ਜਿਹੜੇ ਕਤਲ ਕੀਤੇ ਜਾ ਰਹੇ ਹਨ ਡਾਇਸਪੋਰਾ ਸਿੱਖ ਐਕਟਿਵਿਸਟ ਦਾ ਮੁੱਦਾ ਜਿਹੜਾ ਉਹ ਚੁੱਕਿਆ ਗਿਆ ਹੈ। ਸੋ ਇਸੇ ਤਰ੍ਹਾਂ ਆਸਟ੍ਰੇਲੀਆ ਦੀ ਗੁਰਦੁਆਰਾ ਕੌਂਸਲ ਆਫ ਵਿਕਟੋਰੀਅਨ ਵੱਲੋਂ ਗ੍ਰਿਫਤ ਖੇਡਾਂ ਵਿੱਚ ਭਾਰਤੀ ਦਖਲ ਅੰਦਾਜ਼ੀ ਨੂੰ ਬੇਨਕਾਬ ਵੀ ਕੀਤਾ ਗਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨੀ ਜਾਂ ਲਿਖਣੀ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਜਦੋਂ ਅਸੀਂ ਤਿੰਨਾਂ ਹੀ ਮੁਲਕਾਂ ਦੀ ਗੱਲ ਕਰਦੇ ਹਾਂ UK ਕੈਨੇਡਾ ਔਰ ਆਸਟ੍ਰੇਲੀਆ ਇਸ ਗੱਲ ਦਾ ਧਿਆਨ ਰਹੇ ਤਿੰਨੋਂ ਹੀ ਮੁਲਕਾਂ ਦਾ ਬਾਦਸ਼ਾਹ ਕਿੰਗ ਚਾਰਲਸ ਹੈ ਜੀ ਪਹਿਲਾਂ ਕੁਈਨ ਐਲਿਜ਼ਾਬੈਥ ਸੀ ਔਰ ਇਹਨਾਂ ਦੇ ਨੋਟਾਂ ਦੇ ਉੱਤੇ ਵੀ ਹੁਣ ਕਿੰਗ ਚਾਰਲਸ ਦੀ ਫੋਟੋ ਹੋਏਗੀ। ਸੋ ਜਦੋਂ ਵੀ ਕੁਛ ਇਹਨਾਂ ਤਿੰਨਾਂ ਮੁਲਕਾਂ 'ਚ ਵਾਪਰਦਾ ਔਰ ਇਸ ਵੇਲੇ ਕਿਉਂਕਿ ਹਾਲ ਦੀ ਘੜੀ ਅਮਰੀਕਾ ਦਾ ਜਿਹੜਾ ਸਿਸਟਮ ਹੈ ਉਹ ਬੇਸ਼ੱਕ ਇੰਟਰਫੀਅਰੈਂਸ ਤਾਂ ਹੁਣ ਜਦੋਂ ਕੋਈ ਵਾਕਿਆ ਇਸ ਕਿਸਮ ਦਾ ਏਜੰਸੀਆਂ ਇੱਥੇ ਸਟ੍ਰਾਈਕ ਕਰਨਗੀਆਂ ਉਦੋਂ ਹੀ ਪਤਾ ਲੱਗੇਗਾ ਵੀ ਇਹ ਕਿੰਨਾ ਕੁ ਰੋਬਸਟ ਸਿਸਟਮ ਹੈ। ਪਰ ਹਾਲ ਦੀ ਘੜੀ ਅਸੀਂ ਦੇਖਦੇ ਹਾਂ ਕਿ ਜਿਵੇਂ ਇਹਨਾਂ ਨੇ ਸਟਾਕਟਨ ਦੇ ਨਗਰ ਕੀਰਤਨ ਤੋਂ ਪਹਿਲਾਂ 30-32 ਗੈਂਗਸਟਰ ਸਾਰੇ ਥਾਂ ਥਾਈਂ ਜਿਹੜੇ ਨੇ ਨੱਪ ਕੇ ਉਹਨਾਂ ਨੇ ਇੱਕ ਵੱਡੀ ਡਿਜ਼ਾਸਟਰ ਨੂੰ ਟਾਲਿਆ। ਸੋ ਇਸ ਦਾ ਮਤਲਬ ਹੈ ਵੀ ਇਹ ਅਜੇ ਇੰਨੀ ਇਹ ਹਿੰਮਤ ਨਹੀਂ ਕਰ ਰਹੇ ਜਾਂ ਆਉਣ ਵਾਲੇ ਪੀਰੀਅਡ 'ਚ ਕੀ ਕਰਨਗੇ ਪਤਾ ਨਹੀਂ ਹੈ। ਲੇਕਿਨ ਇਸ 'ਚ ਤਾਂ ਕੋਈ ਸ਼ੱਕ ਨਹੀਂ ਹੈ ਕਿ ਕੈਨੇਡਾ UK ਔਰ ਆਸਟ੍ਰੇਲੀਆ ਇਸ ਦੇ ਵਿੱਚ ਤਾਂ ਸਿੱਧੇ ਤੌਰ 'ਤੇ ਭਾਰਤੀ ਏਜੰਸੀਆਂ ਦੀ ਦਖਲ ਅੰਦਾਜ਼ੀ ਹੈ। ਕੈਨੇਡਾ ਦੇ ਬਾਰੇ ਤਾਂ ਅਸੀਂ ਜਦੋਂ 1970ਵਿਆਂ ਦੀ ਗੱਲ ਕਰਦੇ ਹਾਂ ਜਦੋਂ ਕਿ ਪੀਪ ਗੁਰਦੁਆਰਾ ਔਰ ਦੂਸਰੇ 'ਚ ਇਹਨਾਂ ਨੇ ਹਿੰਸਕ ਕਾਰਵਾਈਆਂ ਕੋਰਟ ਰੂਮ 'ਚ ਮਰਡਰ ਅਮਰਜੀਤ ਸਿੰਘ ਸਮਰੇ ਤੋਂ ਕਰਵਾਇਆ। ਸੋ ਉਸ ਨੂੰ ਤਾਂ ਸੌਫਟ ਟਾਰਗੇਟ ਜਿਹੜੀ ਕਿਤਾਬ ਟੋਰਾਂਟੋ ਸਟਾਰ ਗਲੋਬ ਐਂਡ ਮੇਲ ਦੇ ਪੱਤਰਕਾਰਾਂ ਨੇ ਲਿਖੀ ਉਹ ਕਹਾਣੀ ਅਸੀਂ ਬਾਰ-ਬਾਰ ਇਸ ਲਈ ਕਰਦੇ ਹਾਂ ਕਿ ਜਦੋਂ ਤੱਕ ਤੁਸੀਂ ਜੜ ਨੂੰ ਨਾ ਸਮਝੋਗੇ ਤੁਹਾਨੂੰ ਸਮਝ ਨਹੀਂ ਆਏਗੀ ਕਿ ਪ੍ਰੋਬਲਮ ਕੀ ਹੈ। ਸੋ ਕੈਨੇਡਾ 'ਚ ਤਾਂ ਇਸ ਲੈਵਲ ਤੱਕ ਇਹ ਪਹੁੰਚ ਗਏ ਕਿ ਇਹਨਾਂ ਨੇ ਈਵਨ ਕੈਨੇਡੀਅਨ ਸੀਸਸ ਨੂੰ RCMP ਨੂੰ ਵੀ ਗੁੰਮਰਾਹ ਕੀਤਾ। ਇਹੀ ਕਾਰਨ ਹੈ ਕਿ 에ਅਰ ਇੰਡੀਆ ਦੇ ਜਦੋਂ ਟ੍ਰਾਇਲ ਚੱਲਦਾ ਉਹ ਆਡੀਓ ਟੇਪਾਂ ਹੀ ਗਾਇਬ ਕਰਤੀਆਂ ਗਈਆਂ ਸੀ ਔਰ ਹਾਲਾਂ ਉਹ ਸੌਫਟ ਟਾਰਗੇਟ ਦੇ ਦੋਨੋਂ ਪੱਤਰਕਾਰਾਂ ਨੇ ਕਿਹਾ ਸੀ ਵੀ
ਆਪਣੀ ਗੱਡੀਆਂ ਲੈ ਜਾਓ, ਆਟਵਾ ਦੇ ਇੰਡੀਅਨ ਹਾਈ ਕਮਿਸ਼ਨ ਔਰ ਟੋਰਾਂਟੋ ਔਰ ਵੈਨਕੂਵਰ ਦੇ ਇੰਡੀਅਨ ਕੌਂਸੂਲੇਟਸ, ਸਾਰੇ ਸਬੂਤ ਉੱਥੇ ਪਏ ਨੇ। ਸਾਰੇ ਜਿਹੜੇ ਫੁੱਟਪ੍ਰਿੰਟ ਨੇ ਉਹ ਇਹਨਾਂ ਦੇ ਹਾਈ ਕਮਿਸ਼ਨ ਔਰ ਕੌਂਸੂਲੇਟਾਂ ਵੱਲ ਜਾਂਦੇ ਨੇ। ਲੇਕਿਨ ਅਸੀਂ ਇਹ ਸਮਝਦੇ ਸੀ ਕਿ ਵਕਤ ਪਾ ਕੇ ਕੈਨੇਡਾ ਦੇ ਵਿੱਚ ਚਲੋ ਉਦੋਂ ਉਹਨਾਂ ਨੇ ਕਵਰ ਅਪ ਕੀਤਾ ਉਸ ਸਾਰਿਆਂ ਨੂੰ ਵੀ ਕੋਈ ਅਕਲ ਆਈ ਹੋਏਗੀ, ਪਰ ਅਸੀਂ ਇਹ ਦੇਖ ਰਹੇ ਹਾਂ ਕਿ ਭਾਈ ਜੇ ਰਿਪੁਦਮਨ ਸਿੰਘ ਮਲਕ ਦਾ ਮਰਡਰ ਹੁੰਦਾ ਹੈ, ਜਿਹੜਾ ਜਿਸ ਨੂੰ ਪਹਿਲਾਂ 에ਅਰ ਇੰਡੀਆ ਦਾ ਮੇਨ ਬਣਾ ਕੇ ਕਾਰਪੋਰੇਟ ਸਿੱਖਾਂ ਨੂੰ ਬਦਨਾਮ ਕੀਤਾ ਗਿਆ, ਫਿਰ ਉਹਦੇ ਰਾਹੀਂ ਖਾਲਿਸਤਾਨ ਨੂੰ ਭੰਡਾਇਆ ਗਿਆ, ਫਿਰ ਜਿਹੜਾ ਉਸ ਦਾ ਐਂਡ ਕੀਤਾ ਗਿਆ। ਔਰ ਯੂਕੇ ਦੇ ਹਵਾਲੇ ਨਾਲ, ਕਿਉਂਕਿ ਕੈਨੇਡਾ ਬਾਰੇ ਤਾਂ ਗੱਲਬਾਤ ਅਸੀਂ ਕਰ ਹੀ ਰਹੇ ਹਾਂ, ਇਸ ਤੋਂ ਪਹਿਲਾਂ ਵੀ ਅਸੀਂ ਦੇਖਦੇ ਹਾਂ ਵੀ ਕਿਸ ਲੈਵਲ ਤੇ, ਖਾਸ ਤੌਰ ਤੇ ਜਦੋਂ ਰਾਈਟ ਵਿੰਗਰ ਗਵਰਨਮੈਂਟ ਕੈਨੇਡਾ ਦੇ ਵਿੱਚ ਆਂਦੀ ਹੈ ਜਾਂ ਆਈ ਹੈ, ਜਾਂ ਅੱਜ ਰਿਸ਼ੀ ਸੁਨਕ ਦੀ ਹੈ, ਅਸੀਂ ਤਾਂ ਫਰਵਰੀ 1984 ਦੀਆਂ ਬਾਤਾਂ ਪਾਉਂਦੇ ਹਾਂ ਕਿ ਜੀ ਉਦੋਂ ਕਿਵੇਂ ਮਾਰਗਰੇਟ ਥੈਚਰ ਨੂੰ ਇੰਦਰਾ ਗਾਂਧੀ ਨੇ ਲਿਖਿਆ, ਉਹਨੇ ਆਪਣੇ MI6 ਦੇ 2 ਭੇਜੇ, ਉਹਨਾਂ ਨੇ ਰੇਕੀ ਕੀਤੀ, ਕੀ ਕੀਤਾ, ਉਹ ਡੀਕਲਾਸੀਫਾਈ ਜਿਹੜੇ ਕੀਤੇ ਸੀ ਡਾਕੂਮੈਂਟ ਉਹ ਵਾਪਸ ਕਲਾਸੀਫਾਈ ਕਰ ਲਏ। ਹੁਣ ਅਜੇ ਪਿਛਲੇ ਪੀਰੀਅਡ 'ਚ 24 ਅਪ੍ਰੈਲ 2023 ਨੂੰ 350 ਗੁਰਦੁਆਰਿਆਂ ਔਰ ਸਿੱਖ ਆਰਗੇਨਾਈਜੇਸ਼ਨਾਂ ਨੇ ਓਪਨ ਲੈਟਰ ਲਿਖਿਆ ਸੀ ਯੂਕੇ ਗਵਰਨਮੈਂਟ ਨੂੰ ਕਿ ਬਈ ਜਿਹੜੀ ਤੁਹਾਡੀ ਹਕੂਮਤ ਦੀਆਂ ਪਾਲਿਸੀਜ਼ ਨੇ ਸਿੱਖ ਕਮਿਊਨਿਟੀ ਪ੍ਰਤੀ ਕਿਵੇਂ ਨੈਗੇਟਿਵ ਨੇ, ਔਰ ਇਹ ਸਾਰੇ ਨੂੰ ਜਿਹੜਾ ਇਹ ਠੀਕ ਨਹੀਂ ਹੈ। ਔਰ ਜੱਗੀ ਜੌਲ ਦਾ ਕੇਸ ਸਾਡੇ ਸਾਹਮਣੇ ਹੈ, ਕਿਉਂਕਿ ਉਹਦੇ 'ਚ ਵੀ ਉਹਨਾਂ ਦੀ ਇੱਕ ਪ੍ਰੋਮੀਨੈਂਟ ਆਰਗੇਨਾਈਜੇਸ਼ਨ ਰਾਹੀਂ ਜਿਹੜਾ ਹੁਣ ਚੱਲ ਰਿਹਾ ਕੇਸ ਹੈ, ਉਹਦੇ ਸਾਹਮਣੇ ਆਇਆ ਕਿ 5 ਸਾਲ ਤੋਂ ਜ਼ਿਆਦਾ ਉਹਨੂੰ ਹੋ ਗਿਆ ਕਿ ਜੱਗੀ ਜੌਲ ਨੂੰ ਟਿਪ ਆਫ ਹੀ ਜਿਹੜਾ ਹੈ ਉਹਨਾਂ ਦੀ MI6 ਨੇ ਕੀਤਾ, ਔਰ ਉੱਥੇ ਉਹ ਸਕਾਟਲੈਂਡ ਦਾ ਸ਼ਹਿਰੀ ਹੈ, ਔਰ ਉੱਥੇ ਉਹ ਟਾਰਚਰਸ ਔਰ ਦੂਸਰੇ ਚੋਂ ਲੰਘ ਰਿਹਾ ਹੈ। ਜਿਹੜੇ ਗੁਰਦੁਆਰਾ ਕਮੇਟੀਆਂ 350 ਤੋਂ ਜ਼ਿਆਦਾ ਇਸ ਕੰਟੈਕਟ 'ਚ ਲਿਖਿਆ ਸੀ। ਹੁਣ ਅਸੀਂ ਦੇਖ ਰਹੇ ਹਾਂ ਵੀ ਆਸਟ੍ਰੇਲੀਆ 'ਚ, ਜੇ ਕੈਨੇਡਾ ਤੋਂ ਬਾਅਦ ਅਸੀਂ ਦੇਖੀਏ ਕਿ ਕਿਵੇਂ ਸਿੱਖ ਰੈਫਰੈਂਡਮ ਦੇ ਮੁੱਦੇ ਤੇ ਕਿਸ ਲੈਵਲ ਦੇ ਇੰਡੀਅਨ ਇੰਟਰਫੇਰੈਂਸ ਹੋਏਗੀ ਕਿ ਸਿਡਨੀ ਦੇ ਵਿੱਚ 4 ਵਾਰ ਵੋਟਿੰਗ ਪਲੇਸ ਬਦਲਨੇ ਪਏ, ਔਰ ਫਾਈਨਲੀ ਇੱਕ ਸਿੱਖ ਨੇ ਆਪਣੀ ਪ੍ਰਾਈਵੇਟ ਬਿਜ਼ਨਸ ਵਾਲਾ ਜਿਹੜਾ ਥਾਂ ਸੀ ਉਸ ਦੇ ਉੱਤੇ ਉਹ ਵੋਟਾਂ ਪਵਾਈਆਂ। ਕਿਵੇਂ ਉੱਥੇ ਪੂਰੇ ਹਿੰਦੂ ਤਵੀਆਂ ਨੇ ਝੂਠ ਮੰਦਰ ਵੈਂਡਲਾਈਜੇਸ਼ਨ, ਅਕਸ਼ਧਾਮ ਮੰਦਰਾਂ ਦੇ ਬਹਾਨੇ ਦੇ ਨਾਲ, ਔਰ ਦੂਜੇ ਤੀਜੇ ਖੁਦ ਹੀ ਕਦੇ ਵੈਂਡਲਾਈਜ਼ ਕਦੇ ਦੂਸਰਾ ਉਹ ਕਰਦੇ ਰਹੇ। ਕਿਵੇਂ ਮੋਦੀ ਜਦੋਂ 1 to 1 ਮਿਲਣ ਦੇ ਲਈ ਆਪਣੇ ਆਂਦਾ, ਹਾਲਾਂ ਕੁਆਡ ਦੀ ਮੀਟਿੰਗ ਕੈਂਸਲ ਹੋ ਜਾਂਦੀ, ਬਾਈਡਨ ਨਹੀਂ ਜਾਂਦਾ, ਤੇ ਉੱਥੇ 1 to 1 ਦੇ ਵਿੱਚ ਵੀ ਉਹ ਫਿਰ ਡੋਜ਼ੀਅਰ ਦੇਣ ਔਰ ਖਾਲਿਸਤਾਨ ਔਰ ਮੰਦਰੋਂ 'ਤੇ ਹਮਲਾ, ਔਰ ਜਦੋਂ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਗਿਆ ਉੱਥੇ ਵੀ। ਸੋ ਮਤਲਬ ਜਦੋਂ ਇਹਨਾਂ ਨੇ ਕਿਤੇ ਸਿੱਖਾਂ ਦੇ ਖਿਲਾਫ, ਜੋ ਅਸੀਂ ਪਹਿਲੇ ਸੈਗਮੈਂਟ 'ਚ ਡਿਸਕਸ ਕੀਤਾ, ਜਿਹੜੀ ਸਕ੍ਰਿਪਟ ਦੇ ਉੱਤੇ ਅਜੀਤ ਡੋਵਲ ਦੀ ਇਹ ਕੰਮ ਕਰ ਰਹੇ ਨੇ, ਤੇ ਉਸ ਦੇ ਲਈ ਇੱਕ ਸਮੋਕ ਸਕਰੀਨ ਕ੍ਰੀਏਟ ਕੀਤੀ ਜਾਂਦੀ। ਜਦੋਂ ਅਸੀਂ ਸਮੋਕ ਸਕਰੀਨ ਕਹਿੰਦੇ ਹਾਂ, ਜੇ ਕੋਈ ਕਿਸੇ ਨੇ ਵਾਰਦਾਤ ਕਰਨੀ ਹੈ, ਤੁਸੀਂ ਜਿਹੜਾ ਧੂੰਆਂ ਪੈਦਾ ਕਰ ਦਿਓ, ਜਦੋਂ ਧੂਏ 'ਚ ਦੂਸਰੇ ਨੂੰ ਨਜ਼ਰ ਨਹੀਂ ਆਉਂਦਾ, ਤੁਸੀਂ ਐਕਟ ਕੀਤਾ, ਨਿਕਲ ਗਏ। ਸੋ ਇਹ ਜਦੋਂ ਇਹਨਾਂ ਦਾ ਇਸ ਕਿਸਮ ਦਾ ਜਿਹੜਾ ਸਾਰਾ ਪਾਰਟ ਹੈ, ਇਹ ਇਹਨਾਂ ਤਿੰਨਾਂ ਮੁਲਕਾਂ ਤੇ, ਜਿੱਥੇ ਕਿ ਜ਼ਾਹਰ ਹੈ ਕੈਨੇਡਾ ਦੇ ਵਿੱਚ ਸਿੱਖ ਪੋਪੂਲੇਸ਼ਨ ਕਲੋਜ਼ ਟੂ 1 ਮਿਲੀਅਨ ਹੈ, ਯੂਕੇ ਦੇ ਵਿੱਚ 1 ਮਿਲੀਅਨ ਹੈ, ਆਸਟ੍ਰੇਲੀਆ 'ਚ ਬੜੀ ਤੇਜ਼ੀ ਨਾਲ ਵੱਧ ਰਹੀ ਹੈ, ਔਰ ਪੰਥਕ ਸੋਚ ਵਾਲਿਆਂ ਦੇ ਕੋਲ ਜਿਹੜੀ ਹੈ ਉਹ ਸੇਵਾ ਦੇ ਮੌਕੇ ਨੇ ਗੁਰਦੁਆਰਿਆਂ ਦੇ ਵਿੱਚ। ਹੁਣ ਇਸ ਸਭ ਦੇ ਚਲਦਿਆਂ ਅੱਜ ਫਿਰ ਜਿਹੜਾ 350 ਗੁਰਦੁਆਰਿਆਂ ਔਰ ਸਿੱਖ ਆਰਗੇਨਾਈਜੇਸ਼ਨ ਨੇ, ਕਿਉਂਕਿ ਉਹ ਇਹਨਾਂ ਦੋਨਾਂ ਨੂੰ, ਜੋ ਅਵਤਾਰ ਸਿੰਘ ਖੰਡੇ ਦੀ ਜਿਹਨੂੰ ਇਹਨਾਂ ਨੇ ਡੈਥ ਡਿਊ ਟੂ ਕੈਂਸਰ ਕਹਿਣ ਦੀ ਕੋਸ਼ਿਸ਼ ਕੀਤੀ, ਹਾਲਾਂਕਿ ਸਾਡੇ ਕੋਲ ਕੋਈ ਅਪਡੇਟ ਨਹੀਂ ਹੈ ਕਿ ਆਟੋਪਸੀ ਉਹਨਾਂ ਦੀ ਦੁਬਾਰਾ ਹੋਈ, ਉਹ ਕਿਸ ਰੁਖ ਜਾ ਰਹੀ ਹੈ ਜਾਂ ਕੀ ਹੈ, ਲੇਕਿਨ ਅਸੀਂ ਸਮਝਦੇ ਹਾਂ ਕਿ ਇਹ ਇੱਕ ਬੜਾ ਜ਼ਰੂਰੀ ਸੀ ਕਿ ਇਹਨਾਂ ਜਿਹੜਾ ਉਹ ਸਿੱਖ ਆਰਗੇਨਾਈਜੇਸ਼ਨਸ ਨੇ ਜਿੱਥੇ ਉਸ 24 ਅਪ੍ਰੈਲ ਦੇ ਲੈਟਰ ਦਾ ਫੋਲੋ-ਅਪ ਕੀਤਾ, ਉਹਦੇ 'ਚ ਉਹਨਾਂ ਨੇ ਜਿਹੜਾ ਇਹਨੂੰ ਐਡਰੈਸ ਕੀਤਾ ਰਿਸ਼ੀ ਸੁਨਕ ਨੂੰ, ਔਰ ਉਹਦਾ ਵਿਸ਼ਾ ਹੀ ਹੈ, ਡੀਅਰ ਪ੍ਰਾਈਮ ਮਿਨਿਸਟਰ, ਯੂਕੇ ਗਵਰਨਮੈਂਟ ਸਟੈਂਡਸ ਔਨ ਟਾਰਗੇਟਿੰਗ ਆਫ ਸਿੱਖ ਐਕਟਿਵਿਸਟ ਇਨ ਡਾਇਸਪੋਰਾ ਬਾਈ ਐਕਸਟ੍ਰੀਮ ਰਾਈਟ ਵਿੰਗ ਇੰਡੀਅਨ ਅਥਾਰਟੀਜ਼। ਕਿ ਭਾਈ ਇਹ ਡਾਇਸਪੋਰਾ ਉਹਨਾਂ ਨੇ ਕੈਨੇਡਾ ਵੀ ਕਵਰ ਕਰ ਲਿਆ, ਯੂਕੇ ਤਾਂ ਹੈ ਹੀ ਹੈ, ਔਰ ਉਹਦੇ 'ਚ ਉਹਨਾਂ ਨੇ 24 ਅਪ੍ਰੈਲ ਦੇ ਲੈਟਰ ਤੋਂ ਗੱਲ ਕੀਤੀ। ਫਿਰ ਉਹਨਾਂ ਨੇ ਕਿਹਾ ਵੀ ਅਸੀਂ ਤੁਹਾਨੂੰ 14 ਜੂਨ ਨੂੰ ਇਹ ਅਪਡੇਟ ਭੇਜੀ ਸੀ ਕਿ ਸਿੱਖ ਹੋਮਲੈਂਡ ਲੌਬੀ ਆਫ ਯੂਕੇ ਪਾਰਲੀਮੈਂਟ ਆਰਗੇਨਾਈਜ਼ ਫॉर ਵੈਨਸਡੇ 28 ਜੂਨ ਕਿ ਭਾਈ ਇਹ ਸਾਡੀ ਲੌਬੀ ਹੈ, ਔਰ ਇਹ ਮਕਸਦ ਹੀ ਇਸ ਦਾ ਇਹ ਸੀ ਕਿ ਯੂਕੇ ਐਮਪੀਜ਼ ਨੂੰ ਅਸੀਂ ਇਹ ਦਸੀਏ ਕਿ ਭਾਈ ਤੁਸੀਂ 200 ਸਾਲ ਪਹਿਲਾਂ ਦੀ ਐਂਗਲੋ ਸਿੱਖ ਵਾਰਸ ਦੀ ਹਿਸਟਰੀ ਵੀ ਦੇਖ ਲਓ, ਔਰ ਫਿਰ ਤੁਸੀਂ ਇਹ ਦੇਖੋ ਕਿ ਭਾਈ ਤੁਸੀਂ ਉਦੋਂ ਵੀ ਤੁਹਾਡਾ ਕੀ ਰੋਲ ਸੀ, ਔਰ ਅੱਜ ਤੁਸੀਂ ਰਾਈਟ ਵਿੰਗਰ ਹਿੰਦੂ ਸਟੇਟ ਦੇ ਕਹਿਣ ਦੇ ਉੱਤੇ ਹਿੰਦੂ ਤਵੀਆਂ ਦੇ ਕੀ ਕਰ ਰਹੇ ਹੋ। ਔਰ ਫਿਰ ਇਹਨਾਂ ਨੇ ਇਸ ਲੈਟਰ 'ਚ ਕਿਹਾ ਕਿ 15 ਜੂਨ ਨੂੰ ਅਵਤਾਰ ਸਿੰਘ ਖੰਡਾ ਜਿਹੜੇ ਸਿੱਖ ਐਕਟਿਵਿਸਟ ਸੀ, ਉਹਨਾਂ ਦੀ ਡੈਥ ਬਰਮਿੰਗਮ ਸਿਟੀ ਹਸਪੀਟਲ 'ਚ ਹੁੰਦੀ ਹੈ, ਔਰ ਇਸ ਦੇ ਨਾਲ ਵੀ ਜਿਹੜਾ ਸਸਪੀਸ਼ੀਅਸ ਔਰ
ਫਾਊਲ ਪਲੇ ਦੀ ਜਿਹੜੀ ਹੈ ਉਹ ਗੱਲ ਵੀ ਨਾਲ ਤੁਰਦੀ ਹੈ। ਪੁਲਿਸ ਨੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ, ਇਹਨੂੰ ਸੀਨੀਅਰ ਕੋਰੋਨਰ ਨੂੰ ਰੈਫਰ ਕੀਤਾ ਹੈ ਔਰ ਇਹ ਜਿਹੜਾ ਇਨੀਸ਼ੀਅਲ ਇਨਕੁਆਇਰੀਜ਼ ਤੋਂ ਬਾਅਦ ਉਹਨਾਂ ਨੇ ਅਵਤਾਰ ਸਿੰਘ ਖੰਡਾ ਦੀ ਬਾਡੀ ਨੂੰ ਵਿਊ ਕਰਨਾ ਵੀ ਰੋਕਿਆ ਔਰ ਇਹ ਸਾਰੇ ਤੋਂ ਬਾਅਦ ਹੁਣ ਸਾਨੂੰ ਨਹੀਂ ਪਤਾ ਹੈ ਵੀ ਗੱਲ ਕਿੱਥੇ ਪਹੁੰਚੀ ਹੈ, ਕਿਉਂਕਿ ਪਬਲਿਕ ਇੰਟਰਸਟ ਹੈ ਇਹ ਸਾਰੀ ਕੇਸ ਨੂੰ ਲੈ ਕੇ। ਦੇ ਆਰ ਅਵੇਅਰ ਹੀ ਵਾਸ ਬੀਇੰਗ ਪਬਲਿਕਲੀ ਟਾਰਗੇਟਡ ਇਨ ਦਾ ਲਾਸਟ 3 ਮੰਥਸ ਬਾਈ ਇੰਡੀਅਨ ਨੈਸ਼ਨਲ ਇੰਟੈਲੀਜੈਂਸ ਏਜੰਸੀ। ਹੁਣ ਇਹ ਮਰਡਰ ਉਦੋਂ ਹੁੰਦਾ ਹੋ ਰਹੇ ਨੇ ਜਿਵੇਂ ਇੱਥੇ ਹੋਇਆ ਕਿ NIA ਦੀ ਟੀਮ ਉੱਥੇ ਬੈਠੀ ਹੋਈ ਹੈ ਅੱਛਾ ਔਰ ਅਜੀਤ ਡੋਵਲ ਔਰ ਉਹਨਾਂ ਦੇ ਖੁੱਲੀਆਂ ਧਮਕੀਆਂ ਮਿਲਦੀਆਂ ਰਹੀਆਂ ਨੇ ਸਿੱਖਾਂ ਨੂੰ। ਫਿਰ ਉਹਨਾਂ ਨੇ ਕਿਹਾ ਕਿ ਵੀ ਦਾ NIA ਜਿਹਦੀ ਪ੍ਰੈਜ਼ੈਂਸ 'ਚ ਹੋ ਰਿਹਾ ਹੈ, NIA has been spreading lies and fake news about Avatar Singh Khanda and been accused of directly or indirectly causing his sudden death। ਕਿ ਉਹੀ ਜ਼ਿੰਮੇਵਾਰ ਹੈ NIA ਜਿਹਨੂੰ ਜ਼ਾਹਰ ਹੈ ਵੀ ਹੈਡ ਇਸ ਵੇਲੇ ਉਹੀ ਜਿਹੜਾ ਪੰਜਾਬ ਦੇ ਵਿੱਚ ਉਹ ਪੁਲਿਸ ਦਾ ਮੁਖੀ ਲਾਇਆ ਹੋਇਆ ਸੀ ਦਿਨਕਰ ਗੁਪਤਾ, ਜਿਸ ਦਾ ਪਿਓ ਅਜੀਤ ਡੋਵਲ, ਉਹੀ ਦਿਨਕਰ ਗੁਪਤਾ ਜਿਹੜਾ ਕਰਤਾਰਪੁਰ ਕੋਰੀਡੋਰ ਨਹੀਂ ਸੀ ਖੋਲ੍ਹਣ ਦੇਣਾ ਚਾਹੁੰਦਾ ਕਿ ਸਵੇਰੇ ਸਿੱਖ ਜਾਣਗੇ ਸ਼ਾਮ ਨੂੰ ਅੱਤਵਾਦੀ ਬਣ ਕੇ ਉੱਥੋਂ ਆਣਗੇ ਦਹਿਸ਼ਤਗਰਦ ਬਣ ਕੇ। ਪ੍ਰੋ ਇੰਡੀਅਨ ਗਵਰਨਮੈਂਟ ਸਪੋਰਟਰਸ ਹੈਵ ਬੀਨ ਕਲੇਮਿੰਗ ਦਾ ਇੰਡੀਅਨ ਅਥਾਰਟੀਜ਼ ਐਲੀਮੀਨੇਟਡ ਅਵਤਾਰ ਸਿੰਘ ਖੰਡਾ ਐਂਡ ਹੈਵ ਬੀਨ ਮੇਕਿੰਗ ਪਬਲਿਕ ਥ੍ਰੈਟਸ ਔਨ ਸੋਸ਼ਲ ਮੀਡੀਆ ਅਗੇਂਸਟ ਅਦਰ ਬ੍ਰਿਟਿਸ਼ ਸਿੱਖ ਐਕਟਿਵਿਸਟ। ਉਹਨਾਂ ਨੇ ਬਿਲਕੁਲ ਠੀਕ ਲਿਆ। ਫਿਰ ਉਹਨਾਂ ਨੇ ਕਿਹਾ ਕਿ ਭਾਈ ਇਹ ਜਦੋਂ ਫੋਰਨ ਗਵਰਨਮੈਂਟਸ ਜਾਂ ਉਹਨਾਂ ਦੀਆਂ ਏਜੰਸੀਆਂ ਕਿਸੇ ਮੁਲਕ ਦੀ ਧਰਤੀ ਦੇ ਉੱਤੇ ਆਪਰੇਟ ਕਰਦੀਆਂ ਨੇ, ਇੱਕ ਇੰਟਰਫੇਰੈਂਸ ਹੁੰਦੀ ਹੈ ਜੋ ਕਿ ਇੰਡੀਅਨ ਇੰਟੈਲੀਜੈਂਸ ਔਰ ਉਹਨਾਂ ਦੇ ਆਪਰੇਟਿਵ ਲਾ ਅਬਾਈਡਿੰਗ UK ਸਿੱਖ ਸਿਟੀਜ਼ਨਸ ਦੇ ਉੱਤੇ ਕਰ ਰਹੇ ਨੇ। ਉਹਨਾਂ ਨੇ ਕਿਹਾ ਦੇਖੋ ਫਾਰ ਐਗਜ਼ਾਮਪਲ ਜਰਮਨ ਗਵਰਨਮੈਂਟ ਅਡਾਪਟ ਅ ਵੈਰੀ ਰੋਬਸਟ ਐਂਡ ਜ਼ੀਰੋ ਟੋਲਰੈਂਸ ਅਪਰੋਚ ਐਂਡ ਹੈਵ ਸਕਸੈਸਫੁਲੀ ਆਇਡੈਂਟੀਫਾਈਡ, ਅਰੈਸਟਡ, ਪ੍ਰੋਸੀਕਿਊਟਡ ਐਂਡ ਇੰਪ੍ਰਿਜ਼ਨਡ Indian agents and operatives spying for India on their law-abiding Sikh nationals and resident ਜਰਮਨ ਦੇ ਵਿੱਚ 2 ਕੇਸ ਹੋਏ ਜਿਹਦੇ 'ਚ ਉਹਨਾਂ ਦੀ ਇੰਟੈਲੀਜੈਂਸ ਏਜੰਸੀਆਂ ਨੇ ਫੜੇ ਉਹ ਬੰਦੇ ਜਿਹੜੇ ਇੰਡੀਅਨ ਰਾਹ ਦੇ ਨਾਲ ਅਟੈਚਡ ਸੀ ਉਹਨਾਂ ਦੇ ਹਾਈ ਕਮਿਸ਼ਨ ਕੌਂਸੂਲੇਟਾਂ ਨਾਲ ਔਰ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ। ਉਹਨਾਂ ਨੇ ਫਿਰ ਹੁਣ ਉਹ ਕੈਨੇਡਾ ਦੀ ਗੱਲ ਕਰ ਰਹੇ ਨੇ ਕਿ ਇਨ ਰੀਸੈਂਟ ਟਾਈਮਸ ਕੈਨੇਡੀਅਨ ਗਵਰਨਮੈਂਟ ਐਂਡ ਕੈਨੇਡੀਅਨ ਸਿਕਿਉਰਿਟੀ ਇੰਟੈਲੀਜੈਂਸ ਸਰਵਿਸ CSIS have expressed serious concerns about the right-wing Indian government interfering and targeting Sikhs in Canada who advocate for Sikh homeland। ਫਿਰ ਉਹਨਾਂ ਨੇ ਰਿਪਦਮਨ ਸਿੰਘ ਮਲਕ ਦੇ ਮਰਡਰ ਦੀ ਗੱਲ ਕੀਤੀ ਕਿ ਜੁਲਾਈ 2022 'ਚ 75 ਸਾਲਾ ਜਿਹੜਾ ਰਿਪਦਮਨ ਸਿੰਘ ਮਲਕ ਹੈ ਉਸ ਨੂੰ ਸ਼ਾਟ ਡੈਡ ਜਿਹੜਾ ਕੀਤਾ ਜਾਂਦਾ ਹੈ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਪ੍ਰਾਈਵੇਟਲੀ 12 ਮਹੀਨੇ ਪਹਿਲਾਂ CSIS ਜਿਹੜਾ ਹੈ ਉਹ ਵਾਰਨ ਕਰ ਰਿਹਾ ਸੀ ਸਿੱਖ ਐਕਟਿਵਿਸਟ ਨੂੰ ਕੈਨੇਡਾ 'ਚ ਕਿ ਜੀ ਇੰਟੈਲੀਜੈਂਸ ਹੈਗੀ ਹੈ ਕਿ ਉਹ ਵਿਕਟਮ ਹੋ ਸਕਦੇ ਨੇ ਟਾਰਗੇਟਡ ਕਿਲਿੰਗਸ ਦਾ ਇੰਡੀਅਨ ਅਥਾਰਟੀਜ਼। Sadly, this morning we woke up to the shocking news that 45-year-old Hardeep Singh Nijjar, president of Guru Nanak Gurdwara Sari, was shot dead by an ਕਿ ਬਈ CSIS ਜਿਹੜੀ ਕੈਨੇਡਾ ਦੀ ਜਿਹੜੀ ਹੈ ਉਹ ਇੰਟੈਲੀਜੈਂਸ ਜਾਂ ਉਹ ਉਹਨਾਂ ਨੂੰ ਵਾਰਨ ਕਰ ਰਹੀ ਹੈ ਕਿ ਜੀ ਤੁਸੀਂ ਟਾਰਗੇਟ ਹੋ ਸਕਦੇ ਹੋ। ਦੇਖੋ ਇਹ ਵੀ ਤਾਂ ਉਹਨਾਂ ਨੂੰ ਪਤਾ ਹੋਏਗਾ ਕਿ ਕੌਣ ਟਾਰਗੇਟ ਕਰ ਸਕਦਾ ਹੈ। ਜ਼ਾਹਰ ਹੈ ਇੰਡੀਅਨ ਏਜੰਸੀਆਂ ਨੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਐਡਮਿਟ ਕਰ ਰਹੀ ਹੈ ਵੀ ਇੰਡੀਆ ਜਿਹੜਾ ਉਹ ਇੰਟਰਫੀਅਰ ਕਰ ਰਿਹਾ। ਫਿਰ ਕਿਨੇ ਰੋਕਿਆ ਕਿ ਉਹਨੂੰ ਪ੍ਰੋਟੈਕਸ਼ਨ ਨਾ ਦਿੰਦੇ ਜਾਂ ਉਹਨਾਂ ਨੂੰ ਖੁੱਲ੍ਹ ਕੇ ਨਾ ਕਰਦੇ। ਫਿਰ ਉਹਨਾਂ ਨੇ ਹੋਮ ਆਫਿਸ ਮਿਨਿਸਟਰ ਦੀ ਗੱਲ ਕੀਤੀ ਹੈ ਕਿ ਉਹਨਾਂ ਨੇ ਆਲਰੇਡੀ ਕਨਫਰਮ ਕੀਤਾ ਸੀ ਕਿ ਜਿਹੜੀ ਹੈ ਉਹ UK ਗਵਰਨਮੈਂਟ ਵਰਕਿੰਗ ਕਲੋਜ਼ਲੀ ਵਿਦ ਇੰਡੀਅਨ ਗਵਰਨਮੈਂਟ ਥਰੂ ਦਾ ਜੁਆਇੰਟ ਐਕਸਟ੍ਰੀਮਿਸਟ ਟਾਸਕ ਫੋਰਸ ਟੂ ਟੈਕਲ ਦਾ ਥ੍ਰੈਟਸ ਫਰਮ ਸੋ ਕਾਲਡ ਪ੍ਰੋ ਖਾਲਿਸਤਾਨ ਐਕਸਟ੍ਰੀਮਿਜ਼ਮ। ਵੀ ਖਤਰੇ ਤੇ ਸਿੱਖ ਐਕਟਿਵਿਸਟ ਨੇ ਇਹ ਰਿਸ਼ੀ ਸੁਨਕ ਨੂੰ ਕਹਿ ਰਹੇ ਨੇ ਤੇਰੀ ਗਵਰਨਮੈਂਟ ਐਂਡ ਉਹ ਇਸ ਕਿਸਮ ਦੀ ਟਾਸਕ ਫੋਰਸ ਬਣਾ ਕੇ ਇਹ ਕਹਿ ਰਹੇ ਹੋ ਤੁਸੀਂ ਕਿ ਜੀ ਜਿਵੇਂ ਉਹਨਾਂ ਦੀ ਬਲੂਮ ਰਿਪੋਰਟ ਚੋਂ ਕੱਢਿਆ ਜੀ ਖਾਲਿਸਤਾਨੀ ਐਕਸਟ੍ਰੀਮਿਜ਼ਮ ਬੜੀ ਥ੍ਰੈਟ ਹੈ, ਇਵੇਂ ਹੀ ਹੈ ਜਿਹੜਾ ਆਲਰੇਡੀ ਵਿਕਟਮ ਹੈ ਉਹਨੂੰ ਕਹੋ ਜੀ ਤੂੰ ਐਗਰੈਸਰ ਹੈ। ਔਰ ਇਹ ਸਾਰੇ ਦੇ ਉੱਤੇ ਉਹਨਾਂ ਨੇ ਐਕਸਪੋਜ਼ ਕਰਦਿਆਂ ਕਿਹਾ ਕਿ ਵੀ ਇਹ ਤੁਹਾਡੀ ਅਪਰੋਚ ਠੀਕ ਨਹੀਂ ਹੈ ਔਰ ਅਸੀਂ ਜਿਹੜਾ ਸਾਡੇ ਕੋਲ ਐਗਜ਼ਾਮਪਲਸ ਨੇ ਕਿ ਕਿਵੇਂ ਪ੍ਰੋਮੀਨੈਂਟ ਲਾ ਅਬਾਈਡਿੰਗ ਬ੍ਰਿਟਿਸ਼ ਸਿੱਖਸ ਨੂੰ ਹਰਾਸ ਕੀਤਾ ਜਾ ਰਿਹਾ, ਉਹਨਾਂ ਦੀਆਂ ਸਿਵਲ ਲਿਬਰਟੀਜ਼ ਦਾ ਘਾਣ ਕੀਤਾ ਜਾ ਰਿਹਾ ਔਰ ਇਸ ਸਭ ਦੇ ਉੱਤੇ ਉਹਨਾਂ ਨੇ ਫਿਰ ਇਹ ਕਿਹਾ ਕਿ ਵੀ ਇਹ growing evidence ਹੈ ਕਿ British activists and other minority UK politicians and Hindu academics opposed to the extremist Hindutva ideology being targeted and repeatedly threatened in UK ਕਿ ਵੀ UK ਦੇ ਵਿੱਚ ਟਾਰਗੇਟ ਨੇ, ਥ੍ਰੈਟਨ ਨੇ। ਫਿਰ ਉਹਨਾਂ ਨੇ ਇੰਡੀਪੈਂਡੈਂਟ ਕਮੈਂਟੇਟਰਸ ਇਹ ਉਹ ਦੀ ਗੱਲ ਕਰਕੇ ਉਹਨਾਂ ਨੇ ਫਿਰ 2 ਸਵਾਲ A ਔਰ B ਸੈਕਸ਼ਨ ਪੁੱਛੇ ਨੇ। ਉਹਨਾਂ ਨੇ ਕਿਹਾ ਫੋਲੋਇੰਗ ਰੀਸੈਂਟ ਡਿਵੈਲਪਮੈਂਟਸ ਜੋ ਹੋਈਆਂ ਨੇ can you confirm what actions the UK government is currently taking to? ਕਿਹਨਾਂ 'ਚ ਤੁਹਾਡਾ ਕੀ ਐਕਸ਼ਨ ਹੈ?
tackle the growing and serious threat from Hindu extremism in UK that is being promoted by the extreme right wing BJP Indian government ਕਿ ਉਹਨੂੰ ਤੁਸੀਂ ਕੀ ਕਰ ਰਹੇ ਹੋ ਉਸ ਨੂੰ ਟੈਕਲ ਕਰਨ। 2 deal with Indian agents and operatives targeting law abiding British citizens and residents ਕਿ ਜਿਹੜੇ ਇੰਡੀਅਨ ਆਪਰੇਟਿਵ ਕਾਨੂੰਨ ਨੂੰ ਮੰਨਣ ਵਾਲੇ ਬ੍ਰਿਟਿਸ਼ ਸਿੱਖਾਂ ਨੂੰ ਔਰ ਐਕਟਿਵਿਸਟ ਨੂੰ ਹਰਾਸ ਕਰ ਰਹੇ ਨੇ, ਟਾਰਗੇਟ ਕਰ ਰਹੇ ਨੇ, ਇਹ ਉਹਦੇ ਤੇ ਤੁਸੀਂ ਕੀ ਕਰ ਰਹੇ ਹੋ। ਉਹਨਾਂ ਨੇ ਕਿਹਾ ਕਿ ਵੀ ਅਸੀਂ ਇਹ ਲੈਟਰ ਸਾਰਿਆਂ ਹੀ ਬਾਕੀ ਐਮਪੀਜ਼ ਔਰ ਦੂਸਰਿਆਂ ਨੂੰ ਵੀ ਭੇਜ ਰਹੇ ਹਾਂ ਔਰ ਇਸ ਸਾਰੇ ਦੇ ਉੱਤੇ ਜਿਹੜਾ ਉਹਨਾਂ ਨੇ ਕਾਫੀ ਇਹ ਬੋਲਡ ਲੈਟਰ ਹੈ ਐਕਸਪੋਜ਼ ਕੀਤਾ ਹੈ। ਔਰ ਕਿਉਂਕਿ ਅਸੀਂ ਕੈਨੇਡਾ ਦੀ ਗੱਲ ਕੀਤੀ, ਯੂਕੇ ਦੀ, ਔਰ ਇਹ ਸਾਡੇ ਕੈਨੇਡਾ ਤੋਂ ਵੀਰਾਂ ਨੇ ਵੀ ਕਿਉਂਕਿ ਅਸੀਂ ਗ੍ਰਿਫਿਥ ਸਿੱਖ ਗੇਮਸ ਦਾ ਜ਼ਿਕਰ ਕੀਤਾ ਸੀ ਕਿ ਜਿਹਦੇ 'ਚ 25,000 ਤੋਂ ਜ਼ਿਆਦਾ ਦੀ ਪਾਰਟਿਸਪੇਸ਼ਨ ਸੀ ਔਰ ਕਿਵੇਂ ਹਿੰਦੂ ਤਵੀਆਂ ਦਾ ਇੱਕ ਗਰੁੱਪ ਕਾਰਾਂ ਦੀ ਡਾਰ ਬੰਨ੍ਹ ਕੇ ਤਿਰੰਗੇ ਲਾ ਕੇ ਭੜਕਾਊ ਨਾਅਰੇ ਲਾ ਰਿਹਾ ਸੀ। ਸਿੰਘਾਂ ਨੇ ਜਿਹੜਾ ਉਹ ਨਾ ਤਿਰੰਗੇ ਲੱਭੇ ਨਾ ਸ਼ੀਸ਼ੇ ਲੱਭੇ, ਲੇਕਿਨ ਇਸ ਤੋਂ ਇਹ ਜ਼ਾਹਰ ਹੋਇਆ ਕਿ ਵੀ ਇਹਨਾਂ ਨੇ ਅਗੇਨ ਪ੍ਰੋਵੋਕ ਕਰਨਾ ਚਾਹਿਆ ਔਰ ਇਸ ਮੁੱਦੇ ਦੇ ਉੱਤੇ ਗੁਰਦੁਆਰਾ ਕਾਉਂਸਲ ਆਫ ਵਿਕਟੋਰੀਆ ਉਹਨਾਂ ਨੇ 13 ਜੂਨ ਨੂੰ ਲੈਟਰ ਇੱਕ ਸ਼ੂਟ ਕੀਤਾ ਔਰ ਉਹਦੇ 'ਚ ਉਹਦਾ ਹੈਡਿੰਗ ਹੀ ਹੈ ਇੰਡੀਅਨ ਇੰਟਰਫੇਰੈਂਸ ਇਨ ਗ੍ਰਿਫਿਥ ਸਿੱਖ ਗੇਮਸ 2023। ਉਹਨਾਂ ਨੇ ਇਹ ਕਿਹਾ ਕਿ ਦ ਆਸਟ੍ਰੇਲੀਅਨ ਸਿੱਖ ਕਮਿਟੀ ਐਂਡ ਆਰਗੇਨਾਈਜੇਸ਼ਨਸ ਆਰ ਡੀਪਲੀ ਟਰਬਲਡ। ਇਹ ਜਿਹੜੀ ਗੁਰਦੁਆਰਾ ਕਾਉਂਸਲ ਹੈ, ਗੁਰਦੁਆਰਿਆਂ ਦੀ ਸਾਂਝੀ ਬਾਡੀ ਹੈ ਕਿ ਉਹ ਟਰਬਲਡ ਨੇ ਬਾਈ ਦ ਇੰਡੀਅਨ ਇੰਟਰਫੇਰੈਂਸ ਐਟ ਦ 25th ਐਨੂਅਲ Shahidi Tournament Sikh Games Grift NSW. The tournament is held annually since 1997 in memory of Sikh martyrs and civilians who died defending the full-fledged attack on sanctum of Sikhs Darbar Sahib Amritsar in 19 ਕਿ ਵੀ ਇਹ ਜਿਹੜਾ ਪਿਛਲੇ 25 ਸਾਲ ਤੋਂ 1997 ਤੋਂ ਚੱਲ ਰਿਹਾ ਹੈ ਜੂਨ 84 ਦੇ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਔਰ ਇਹ ਜਿਹੜੀ ਹੈ ਉਹਦੇ 'ਚ ਫੈਮਲੀਜ਼ ਇਕੱਠੀਆਂ ਹੁੰਦੀਆਂ ਨੇ ਔਰ ਉਸ ਨੂੰ ਕਿਵੇਂ ਪ੍ਰੋ ਹਿੰਦੂਤਵਾ ਪ੍ਰੋਟੈਸਟਰਸ ਨੇ ਪਹਿਲਾਂ ਉਹਨਾਂ ਨੇ ਹੌਂਕਿੰਗ, ਟੀਜ਼ਿੰਗ, ਵੇਵਿੰਗ ਇੰਡੀਅਨ ਫਲੈਗਸ ਔਰ ਇਹ ਟਰਾਮੇਟਾਈਜ਼ ਕਰਨਾ ਸੀ ਵਿਕਟਮਸ ਨੂੰ ਔਰ ਇਹ ਇਵੇਂ ਹੀ ਹੈ ਜਿਵੇਂ ਕਿ ਨਾਜ਼ੀਆਂ ਦਾ ਝੰਡਾ ਲੈ ਕੇ ਕੋਈ ਐਨਜ਼ੈਕ ਡੇ ਦੇ ਉੱਤੇ ਜਿਹੜਾ ਇਸ ਕਿਸਮ ਦੇ ਨਾਜ਼ੀ ਝੰਡੇ ਉਹ ਫਹਿਰਾ ਰਿਹਾ ਹੋਏ ਔਰ ਜੂਸ਼ ਕਮਿਊਨਿਟੀ ਨੂੰ ਇਹ ਫਿਰ ਕਿਵੇਂ ਲੱਗੇਗਾ, ਇਵੇਂ ਹੀ ਇਹ ਸਾਡੇ ਲਈ ਸੀ। ਫਿਰ ਉਹਨਾਂ ਨੇ ਜਸਟਿਸ ਫॉर ਸਿੱਖ ਜੈਨੋਸਾਈਡ ਆਫ 1984 ਐਂਡ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਇਜ਼ ਅ ਫੈਕਟ ਐਂਡ ਸਿੱਖਸ ਹੈਵ ਅ ਵੈਰੀ ਰਾਈਟ ਟੂ ਆਸਕ ਫॉर ਇਟ ਡੈਮੋਕ੍ਰੈਟਿਕਲੀ। ਉਹਨਾਂ ਨੇ ਫਿਰ ਇਹ ਕਿਹਾ ਵੀ ਕਿਵੇਂ ਹਰਿਆਣਾ ਕਾਰ ਤੋਂ ਲੁੱਕ ਆਊਟ ਨੋਟਿਸ ਜਿਹਦੇ 'ਤੇ ਵੀ ਜਾਰੀ ਹੋਇਆ ਕਿ ਮੈਜੋਰੀਟੇਰੀਅਨ ਹਿੰਦੂ ਸਟੇਟ ਨੂੰ ਬਿਲੋਂਗ ਕਰਨ ਵਾਲੇ ਸਿੱਖ ਕੌਮ ਨੂੰ ਬਦਨਾਮ ਕਰਨ ਲਈ ਕਿਸ ਕਿਸਮ ਦੀਆਂ ਹਰਕਤਾਂ ਕਰ ਰਹੇ ਨੇ ਔਰ ਉਹਨਾਂ ਨੇ ਕਿਹਾ ਵੀ ਆਰ ਵੈਰੀ ਮਚ ਕੰਸਰਨਡ ਅਬਾਊਟ ਦਾ ਔਨਗੋਇੰਗ ਇੰਟਰਫੇਰੈਂਸ by Indian agencies on the rise on Australian soil after they failed in Canada, specifically in Sikh affairs, breaking the fibre of a wider peace-loving community. With the recent visit of Indian Prime Minister Modi in Sydney, the Indian authorities are super active in boosting such acts targeting Sikh businesses, articles of faith, schools and places of worship. ਕਿ ਵੀ ਇਹ ਹਿੰਦੂ ਤਵੀਆਂ ਨੂੰ ਜਿਹੜਾ ਹਿੰਦੂ ਤਵੀ ਨੂੰ ਨਿਸ਼ਾਨਾ ਬਣਾ ਰਹੇ ਨੇ ਮੋਦੀ ਦੀ ਸਿਡਨੀ ਵਿਜ਼ਿਟ ਤੋਂ ਬਾਅਦ ਔਰ ਕਨਕਲੂਜਨ 'ਚ ਉਹਨਾਂ ਨੇ ਇਹ ਕਿਹਾ ਵੀ ਬਿਲੀਵ ਇਟ ਇਜ਼ ਕਰੂਸ਼ਲ ਟੂ ਐਡਰੈਸ ਥੀਸ ਇਸ਼ੂਜ਼ ਪ੍ਰੋਮਪਟਲੀ ਟੂ ਪ੍ਰੀਵੈਂਟ them from escalating further। ਇਸ ਤੋਂ ਪਹਿਲਾਂ ਕਿ ਸਥਿਤੀ ਜਿਹੜੀ ਆ ਉਹ ਕਾਬੂ ਤੋਂ ਬਾਹਰ ਹੋਏ ਇਸ ਦਾ ਨੂੰ ਟੈਕਲ ਕਰੋ। Therefore, in light of these distressing circumstances, we implore the police department to conduct a thorough investigation into this matter ਕਿ ਇਸ ਦੇ ਉੱਤੇ ਪੂਰੀ ਇਨਵੈਸਟੀਗੇਸ਼ਨ ਹੋਏ। It's crucial that those responsible for these damaging acts are identified and held accountable for their actions। ਇਹਨਾਂ ਨੂੰ ਫੜੋ, ਸਜ਼ਾ ਯਾਫਤਾ ਕਰੋ। ਸਾਡੀ ਕਮਿਊਨਿਟੀ ਜਸਟਿਸ ਚਾਹੁੰਦੀ ਹੈ ਔਰ ਅਸੀਂ ਇਹ ਕਿਉਂਕਿ ਅਸੀਂ ਇਹ ਸਮਝਦੇ ਹਾਂ ਕਿ ਭਾਈ ਇਹਨਾਂ ਦੇ ਉੱਤੇ ਜਿਹੜੇ ਪਰਪੀਟੇਟਰ ਨੇ ਸਵਿਫਟ ਔਰ ਡਿਸਾਈਸਿਵ ਐਕਸ਼ਨ ਹੋਣਾ ਚਾਹੀਦਾ। ਇਟਸ ਐਸੈਂਸ਼ੀਅਲ ਟੂ ਸੈਂਡ ਅ ਸਟਰੋਂਗ ਮੈਸੇਜ that such behavior will not be tolerated in the safe Australian community including Griffith। ਸੋ ਅਸੀਂ ਸਮਝਦੇ ਹਾਂ ਕਿ ਗੁਰਦੁਆਰਾ ਕਾਉਂਸਲ ਆਫ ਵਿਕਟੋਰੀਆ ਨੇ ਵੀ ਜਿਹੜਾ ਬਿਲਕੁਲ ਠੀਕ ਮੈਸੇਜ ਦਿੱਤਾ ਹੈ ਔਰ ਇਸੇ ਤਰ੍ਹਾਂ ਯੂਕੇ ਦੇ 350 ਗੁਰਦੁਆਰਿਆਂ ਤੇ ਸਿੱਖ ਆਰਗੇਨਾਈਜੇਸ਼ਨਸ ਨੇ ਵੀ ਬਿਲਕੁਲ ਠੀਕ ਅਪਰੋਚ ਲਈ ਔਰ ਸਾਨੂੰ ਵੀ ਇਸੇ ਲਾਈਨ ਦੇ ਉੱਤੇ ਟੂਗੈਦਰਨੈਸ ਦੇ ਨਾਲ ਬਿਲਕੁਲ ਇਹ ਉਹ ਵਕਤ ਹੈ ਜਿੱਥੇ ਸਿਰ ਜੋੜ ਕੇ ਬੈਠ ਕੇ ਜਿਹੜਾ ਉਹ ਸਾਨੂੰ ਕੰਮ ਕਰਨ ਦੀ ਬਿਲਕੁਲ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣਾ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।